अम्मी जी सियाने कहते हैं कि कोई भी गल करने तो पहले ना सोचना चाहिए कि एक गल जिहड़ी असीं कर रहे हैं इहदा कोई होर मतलब तो नहीं बनदा या असीं गल नूं किस तरीके नाल कर रहे हैं। गल करने दा एक तरीका हुंदा वो बहुत अगले नूं चंगा लगदा, एक गल करने दा तरीका हुंदा अगले नूं बड़ा गुस्सा आंदा आ, बड़ी तकलीफ दिंदी ओही गल ना। ओही गल अगर सही तरीके नाल कीती जावे ते बड़ी अच्छी लगदी। अम्मी जी एक सीगा बादशाह, ਉਹਨੂੰ ਨਾ ਕੋਈ ख्वाब ਆਇਆ ਤੇ ਅੱਗੇ ਨਾ ਬਾਦਸ਼ਾਹ ਜਿਹੜੇ ਪੁਰਾਣੇ ਦੌਰ ਦੇ ਹੁੰਦੇ ਸੀ ਉਹ ਨਾ ख्वाबां ਦੀ ਤਮੀਰ ਪੁੱਛਣ ਵਾਸਤੇ ਨਾ ਨਜੂਮੀਆਂ ਨੂੰ ਬੁਲਾਉਂਦੇ ਹੁੰਦੇ ਸੀਗੇ। ਉਹਨੇ ਨਾ ਆਪਣੇ ਜਿਹੜੇ ਮੁਲਾਜ਼ਮ ਸੀ ਬਾਦਸ਼ਾਹ ਨੇ ਉਹਨਾਂ ਨੂੰ ਕਿਹਾ ਕਿ ਜਾਓ ਵੀ ਨਜੂਮੀ ਨੂੰ ਚੰਗੇ ਜਿਹੇ ਨੂੰ ਕਿਸੇ ਨੂੰ ਬੁਲਾ ਕੇ ਲਿਆਓ। ਉਹ ਜਿਹੜੇ ਉਹਦੇ ਮੁਲਾਜ਼ਮ ਸੀ ਨਾ ਬਾਦਸ਼ਾਹ ਦੇ ਉਹ ਗਏ, ਜਾ ਕੇ ਉਹਨਾਂ ਨੇ ਨਜੂਮੀ ਬੁਲਾ ਕੇ ਲਿਆਂਦਾ। ਹੁਣ ਬਾਦਸ਼ਾਹ ਕਹਿੰਦਾ ਨਜੂਮੀ ਨੂੰ ਕਿ ਵੀ ਮੈਨੂੰ ਆ ਜਿਹੜਾ ख्वाब ਆਇਆ ਤੇ ਇਹਦੀ ਤਬੀਰ ਦੱਸ। ਉਹ ਨਜੂਮੀ ਅੱਗਿਓਂ ਕਹਿੰਦਾ ਕਿ ਗੱਲ ਇਹ ਆ ਕਿ ਬਾਦਸ਼ਾਹ ਸਲਾਮਤ ਜਿਹੜੇ ਤੇਰੇ ਰਿਸ਼ਤੇਦਾਰ ਆ ਨਾ ਉਹ ਸਾਰੇ ਮਰ ਜਾਣੇ ਆ। ਤੇਰੇ ਜਿਹੜੇ 4 ਭਰਾ ਸੀ ਉਹਦੇ ਉਹ ਵੀ ਮਰ ਜਾਣੇ, ਤੇਰਾ ਮਾਂ ਪਿਓ ਵੀ ਮਰ ਜਾਣਾ ਤੇ ਲੇਕਿਨ ਇਹ ਆ ਕਿ ਤੇਰੀ ਬਾਦਸ਼ਾਹ ਸਲਾਮਤ ਜ਼ਿੰਦਗੀ ਚੰਗੀ ਆ, ਲੇਕਿਨ ਤੇਰੇ ਬੱਚੇ ਤੇਰੇ ਮਾਂ ਬਾਪ ਸਾਰੇ ਆਰ ਪਰਿਵਾਰ ਸਾਰਾ ਹੀ ਮਰ ਜਾਣਾ। ਉਹ ਬਾਦਸ਼ਾਹ ਨੂੰ ਬੜਾ ਚੜਿਆ ਗੁੱਸਾ। ਉਹਨੇ ਕਿਹਾ ਵੀ ਬੜਾ ਤੂੰ गलत बंदा है भी मेरे ख्वाब दी तबीर दसन दिया। उन्हें कहा इहनूं जेल कर दिओ, बंद कर दिओ, इहनूं बंद कोठरी दे विच जाके ना ताड़ दिओ। ये नहीं सही ख्वाबां दी तबीर दसदा है, जाओ किसी होर नूं बुला के लियाओ। ਉਹ ਜਿਹੜੇ ਗੁਲਾਮ ਸੀਗੇ ਗਏ ਕਿਸੇ ਹੋਰ ਚੰਗੇ ਜਿਹੇ ਨਜੂਮੀ ਨੂੰ ਬੁਲਾ ਕੇ ਲਿਆਂਦਾ। ਉਹਨੂੰ ਬੁਲਾ ਕੇ ਲਿਆਂਦਾ ਤੇ ਉਹਨੂੰ ਬਾਦਸ਼ਾਹ ਨੇ ਕਿਹਾ ਜੀ ਕਿ ਨਜੂਮੀ ਨੂੰ ਕਿ ਆ ਮੈਨੂੰ ख्वाब ਆਇਆ। ਉਹ ਨਜੂਮੀ ਅੱਗੇ ਕਹਿੰਦਾ ਬਾਦਸ਼ਾਹ ਸਲਾਮਤ ਇਹਦਾ ख्वाब ਤੁਹਾਨੂੰ ਬੜਾ ਜ਼ਬਰਦਸਤ ਆਇਆ ਕਿ ਤੁਹਾਡੀ ਜ਼ਿੰਦਗੀ ਬਹੁਤ ਵੱਧ ਗਈ ਆ। ਤੁਹਾਡੀ ਜ਼ਿੰਦਗੀ ਇੰਨੀ ਕੁ ਵੱਧ ਗਈ ਆ ਕਿ ਤੁਸੀਂ ਨਾ ਸਭ ਤੋਂ ਆਖਰ ਤੇ ਮਰਨਾ ਆ। ਤੁਹਾਡੀ ਜ਼ਿੰਦਗੀ ਬੜੀ ਲੰਬੀ ਆ ਤੇ ਤੁਹਾਡੇ ਮਾਂ-ਬਾਪ ਵੀ ਚਲੇ ਜਾਣੇ ਆ, ਤੁਹਾਡੇ ਭੈਣ ਭਰਾ ਵੀ ਚਲੇ ਜਾਣੇ ਆ ਤੇ ਕਿਤੇ ਜਾ ਕੇ ਉਹਨਾਂ ਤੋਂ ਬਾਅਦ ਤੂੰ ਨਾ ਮਤਲਬ ਫੌਤ ਹੋਣਾ, ਤੇਰੀ ਜ਼ਿੰਦਗੀ ਬਹੁਤ ਵੱਧ ਗਈ ਆ। ਉਹ ਬਾਦਸ਼ਾਹ ਬੜਾ ਖੁਸ਼ ਹੋਇਆ ਕਿ ਮੇਰੀ ਇੰਨੀ ਜ਼ਿੰਦਗੀ ਵੱਧ ਗਈ ਆ, ਮੇਰੀ ਤਾਂ ਜ਼ਿੰਦਗੀ ਬੜੀ ਵੱਧ ਗਈ ਆ। ਉਹਨੇ ਨਾ ਨਜੂਮੀ ਨੂੰ ਇਨਾਮ ਦੇਣ ਦਾ ਸੋਚਿਆ। ਉਹਨੇ ਕਿਹਾ ਤੂੰ ਬੜਾ ਸੋਹਣਾ ख्वाब ਦੱਸਿਆ ਕਿ ਮਰਨਾ ਤੇ ਹਰ ਕਿਸੇ ਨਹੀਂ ਆ ਕਿ ਲੇਕਿਨ ਮੇਰੀ ਜ਼ਿੰਦਗੀ ਤਾਂ ਬਹੁਤ ਆ। ਉਹਨੇ ਨਾ ਉਹਨੂੰ ਇਨਾਮ ਦੇਣ ਲੱਗਾ। ਉਹਨੇ ਕਿਹਾ ਬਾਦਸ਼ਾਹ ਸਲਾਮਤ ਮੈਨੂੰ ਇਨਾਮ ਨਾ ਦੇ, ਜਿਹੜਾ ਪਹਿਲਾਂ ਨਜੂਮੀ ਨੂੰ ਤੂੰ ਕੈਦ ਕੀਤਾ ਨਾ ਉਹਨੂੰ ਛੱਡ ਦੇ ਜੇ ਤੈਨੂੰ ਮੇਰੀ ਗੱਲ ਚੰਗੀ ਲੱਗੀ ਆ। ਉਹਨੇ ਕਿਹਾ ਯਾਰ ਉਹਨੂੰ ਕਿਉਂ ਛੱਡ ਦਿਆਂ ਮੈਂ। ਉਹਨੇ ਕਿਹਾ ਬਾਦਸ਼ਾਹ ਸਲਾਮਤ ਮੈਂ ਕਹਿੰਨਾ ਕਿ ਮੇਰੀ ਅਰਜ਼ਾ ਕਿ ਤੁਸੀਂ ਉਹਨੂੰ ਛੱਡ ਦਿਓ। ਉਹਨੇ ਕਿਹਾ ਉਹਨੂੰ ਨਹੀਂ ਮੈਂ ਛੱਡਣਾ। ਉਹਨੇ ਕਿਹਾ ਬਾਦਸ਼ਾਹ ਸਲਾਮਤ ਕਿਉਂ ਨਹੀਂ ਛੱਡਣਾ ਨਜੂਮੀ ਕਹਿੰਦਾ। ਉਹ ਕਹਿੰਦਾ ਜੀ ਉਹਨੇ ਕਿਹਾ ਕਿ ਤੇਰਾ ਮਾਂ ਪਿਓ ਵੀ ਮਰ ਜਾਣਾ, ਤੇਰੇ ਭੈਣ ਭਰਾ ਵੀ ਮਰ ਜਾਣੇ ਆ, ਸਾਰੇ ਮਰ ਜਾਣੇ ਆ। ਤੇ ਉਹਨੇ ਕਿਹਾ ਐਂਡ ਤੇ ਕੀ ਕਿਹਾ। ਉਹਨੇ ਕਿਹਾ ਐਂਡ ਤੇ ਕਿਹਾ ਜੀ ਕਿ ਤੂੰ ਇਕੱਲੇ ਨੇ ਬਚ ਜਾਣਾ। ਉਹਨੇ ਕਿਹਾ ਬਾਦਸ਼ਾਹ ਸਲਾਮਤ ਕਿਹਾ ਤੇ ਮੈਂ ਵੀ ਇਹੀ ਆ, लेकिन मेरा तरीकेकार होर सी। मैं ये कहा कि बादशाह सलामत तेरी जिंदगी बहुत लंबी आ, सारे ने मरना फिर तू मरना ते मकसद ओदा भी ओही सीगा। उन्हें ये कहता कि सारे ने मर जाना, बादशाह सलामत तेरे प्यो ने भी मर जाना, तेरी मां ने भी मर जाना, तेरिया भैणां ने भी, तेरे बच्चों ने भी ते लेकिन तेरी जिंदगी लंबी आ। सिर्फ ओदा गल करने दा तरीका ठीक नहीं सीगा हैगा ते गल करने दा मकसद ये है कि गल एक बंदे नूं अगर अच्छे तरीके नाल करोगे तो बंदा उन्होंने सही समझेगा। अगर अच्छी गल भी तुसी होर तरीके नाल करोगे वही जिहड़ी अच्छी गल होएगी अगले नूं चुभेगी। अगर कोई गल तुसी करनी है ना उन्होंने ओदा तरीकेकार सोचो कि बंदे नूं बुरी तो नहीं लगेगी, इनू दसनी भी आ। तरीकेकार अच्छा बनाओ ताकि किसी दा दिल ना दुखे, कोई परेशान ना होवे, गल दस भी दिओ, गल कर भी दिओ अगर फायदे दी है, लेकिन ओदा तरीकेकार अच्छा बनाओ। गलत तरीकेकार ना किसी नूं गल ना करो। बाकी वीडियो अच्छी लगी है तो दूसरों तक जरूर पहुँचाओ ताकि दूसरे भी इस वीडियो तो सबक हासिल करना। साडी इस वीडियो नूं लाइक कमेंट शेयर जरूर करियो, दुआवां च याद रखियो। अल्लाह हाफिज़।